ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਹਾਜ਼ਰ ਹੋ ਗਏ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਬਲਤੇਜ ਪੰਨੂ ਪਟਿਆਲਾ ਤੋਂ। ਜੀ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਰਜਿੰਦਰ ਕੌਰ ਜੀ ਸੈਨੋਜ਼ੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਵਿਸ ਤੋਂ, ਜਸਵੀਰ ਸਿੰਘ ਸਰਾਏ ਬੇਕਰਸਫੀਲਡ ਤੋਂ। ਬਹੁਤ ਬਹੁਤ ਧੰਨਵਾਦੀ ਹਾਂ ਜੀ। ਅਤੇ ਜੀ ਪੰਜਾਬੀ ਰੇਡੀਓ ਜੋ ਐਸੇ ਨੂੰ ਤੁਸੀਂ ਸੁਣ ਸਕਦੇ ਆ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ। ਰੇਡੀਓ ਨੈੱਟ 'ਤੇ ਸੁਣਨ ਲਈ www.punjabiradiojusa.com ਅਤੇ ਜੇ ਤੁਸੀਂ ਇਸ ਨੂੰ ਫੋਨ 'ਤੇ ਸੁਣਨਾ ਆ ਤਾਂ 832 551 5029 8325515029 ਅਤੇ ਦੂਸਰਾ ਫੋਨ ਨੰਬਰ 6054756868 'ਤੇ ਸੁਣ ਸਕਦੇ ਹਾਂ ਜੀ ਤੁਸੀਂ। ਅਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ ਅਤੇ ਉੱਥੇ ਦੇ ਜਿਹੜੀ ਖਬਰਸਾਰ ਆ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA 'ਤੇ। ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਜੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤੋਂ ਓਮ ਪ੍ਰਕਾਸ਼ ਚਟਾਲਾ ਦੀ ਜਿਹੜੀ ਜ਼ਮਾਨਤ ਆ ਹਰਿਆਣਾ ਤੋਂ ਜੀ, ਉਸ ਦੇ ਵਿੱਚ ਵਾਧਾ ਹੋ ਗਿਆ। ਜਿਹੜੇ ਓਮ ਪ੍ਰਕਾਸ਼ ਚੌਟਾਲਾ ਨੇ ਜੀ ਉਹ ਜ਼ਮਾਨਤ ਦੇ ਉੱਤੇ ਨੇ ਇਸ ਵੇਲੇ। ਜਿਹੜਾ ਭਰਤੀ ਘੁਟਾਲਾ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਜੀ ਸਜ਼ਾ ਹੋਈ ਆ, ਨਾ ਸਿਰਫ ਓਮ ਪ੍ਰਕਾਸ਼ ਚੌਟਾਲਾ ਨੂੰ ਬਲਕਿ ਉਹਨਾਂ ਦੇ ਮੁੰਡੇ ਨੂੰ ਵੀ। ਦਿੱਲੀ ਹਾਈ ਕੋਰਟ ਨੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਰਾਹਤ ਜਿਹੜੀ ਹੈ ਜੀ ਉਹ ਦਿੱਤੀ ਹੈ। 19 ਸਤੰਬਰ ਤੱਕ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਜੀ ਉਹ ਵਧਾ ਦਿੱਤੀ ਹੈ। CBI ਦੇ ਵੱਲੋਂ 3 ਸਤੰਬਰ ਨੂੰ ਮੈਦਾਂਤਾ ਮੈਡੀਸਿਟੀ ਹਸਪਤਾਲ ਗੁੜਗਾਉਂ ਦੀ ਮੈਡੀਕਲ ਰਿਪੋਰਟ ਦੀ ਪੜਤਾਲ ਜਿਹੜੀ ਸੀ ਉਹਦਾ ਹੋਰ ਸਮਾਂ ਮੰਗੇ ਜਾਣ ਕਰਕੇ ਚੌਟਾਲਾ ਦੀ ਅੰਤਰਿਮ ਜ਼ਮਾਨਤ ਜਿਹੜੀ ਹੈ ਜੀ ਉਹਦੇ ਵਿੱਚ ਇਹ ਵਾਧਾ ਕੀਤਾ ਗਿਆ। ਐਕਚੁਅਲੀ ਉਹਨਾਂ ਦੇ ਭਰਾ ਦੀ ਡੈਥ ਹੋ ਗਈ ਸੀ, ਉਦੋਂ ਬਾਅਦ ਉਹ ਜੇਲ੍ਹ ਦੇ ਵਿੱਚੋਂ ਛੁੱਟੀ ਤੇ ਆਏ ਹੋਏ ਨੇ ਤੇ ਲਗਾਤਾਰ ਕੋਈ ਨਾ ਕੋਈ ਜਿਹੜਾ ਜੀ ਟ੍ਰਿਕ ਖੇਡ ਕੇ ਉਹ ਇਹ ਜ਼ਮਾਨਤ ਜਿਹੜੀ ਆ ਆਪਣੀ ਵਧਾਈ ਜਾ ਰਹੇ ਨੇ, ਕਿਉਂਕਿ ਸਿਆਸੀ ਸਰਗਰਮੀਆਂ ਇਸ ਵੇਲੇ ਸਿਖਰ ਦੇ ਉੱਤੇ ਨੇ, ਜਿਹਦੇ ਕਰਕੇ ਉਹ ਇਹ ਸਾਰਾ ਕੁਝ ਜਿਹੜਾ ਜੀ ਉਹ ਕਰ ਰਹੇ ਨੇ। ਭਾਵ ਕਿ ਉਹ ਸਮਝਦੇ ਨੇ ਜੀ ਕਿ ਜਿੰਨਾ ਕੁ ਕੰਮ ਹੋ ਸਕੇ ਬਾਹਰ ਰਹਿੰਦੇ ਕਰ ਲਿਆ ਜਾਵੇ, ਕਿਉਂਕਿ ਇਲੈਕਸ਼ਨ ਜਿਹੜੀਆਂ ਨੇ ਉਹ ਐਨੀ ਟਾਈਮ ਅਨਾਊਂਸ ਹੋ ਸਕਦੀਆਂ ਨੇ ਹਰਿਆਣੇ ਦੇ ਵਿੱਚ। ਤੇ ਜਿਹੜੀ ਉਹਨਾਂ ਦੀ ਪਾਰਟੀ ਹੈ ਇਨੈਲੋ, ਉਹ ਇਸ ਵੇਲੇ ਲੱਗੀ ਹੋਈ ਹੈ ਜੀ ਜਿਹੜੇ ਉਮੀਦਵਾਰ ਨੇ ਉਹ ਫਾਈਨਲ ਕਰਨ ਦੇ ਵਾਸਤੇ। ਓਮ ਪ੍ਰਕਾਸ਼ ਚੌਟਾਲਾ ਹੋਰੀ ਤਾਂ ਜੇਲ੍ਹ 'ਚ ਹੈ ਹੀ ਨੇ, ਸਜ਼ਾ ਕੱਟ ਰਹੇ ਨੇ, ਦੋਸ਼ੀ ਨੇ ਉਹ ਭਰਤੀ ਘੁਟਾਲੇ ਦੇ। ਤੇ ਉਹਨਾਂ ਦਾ ਮੁੰਡਾ ਜਿਹੜਾ ਮੇਨ ਪਾਰਟੀ ਸੰਭਾਲਦਾ ਸੀ ਉਹ ਵੀ ਅੰਦਰ ਹੈ। ਉਹਨਾਂ ਦਾ ਜਿਹੜਾ ਪੋਤਰਾ ਜੀ ਉਹ ਹੁਣ ਵਾਗਡੋਰ ਸੰਭਾਲ ਰਿਹਾ। ਤਾਂ ਜਿੰਨੀ ਦੇਰ ਬਜ਼ੁਰਗ ਬਾਹਰ ਰਹੂਗਾ ਜੀ ਕੁਛ ਨਾ ਕੁਛ ਫਾਇਦਾ ਕਰਕੇ ਜਾਊ। ਜੀ ਬਿਲਕੁਲ। ਤੇ ਅਗਲੀ ਗੱਲਬਾਤ ਕਰਦੇ ਹਾਂ ਜੀ ਭਾਜਪਾ ਦੇ ਤਾਂ ਅਕਾਲੀ ਦਲ ਦੇ ਵਿੱਚ ਜਿਹੜੀਆਂ ਤਰੇੜਾਂ ਆ ਉਹ ਕਾਫੀ ਆ ਗਈਆਂ ਲੱਗਦੀਆਂ ਜੀ। ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਹੁਣ ਤੱਕ ਸੁਣਨ ਨੂੰ ਮਿਲ ਰਹੀਆਂ ਨੇ, ਬੇਸ਼ੱਕ ਕਈ ਲੋਕ ਪਹਿਲਾਂ ਕਹਿੰਦੇ ਸੀ ਕੋਈ ਏਦਾਂ ਦੀ ਗੱਲ ਨਹੀਂ, ਇਹ 9 ਮਾਸ ਦਾ ਜਿਹੜਾ ਰਿਸ਼ਤਾ ਕਿਹਾ ਜਾਂਦਾ ਨਾ ਜੀ, ਮੈਂ ਕਈ ਵਾਰੀ ਕਟਾਕਸ਼ ਦੇ ਰੂਪ 'ਚ ਹੀ ਕਹਿੰਦਾ ਹੁੰਦਾ ਕਿ ਪਹਿਲਾਂ ਇਹ ਡਿਸਾਈਡ ਕਰ ਲਓ ਕਿ ਤੁਹਾਡੇ 'ਚੋਂ 9 ਕਿਹੜਾ ਤੇ ਮਾਸ ਕਿਹੜਾ ਜੀ, ਫੇਰ ਪਤਾ ਲੱਗ ਜੂਗਾ ਜੀ ਮਤਲਬ ਕਿ ਵੀ ਅਸਲ ਦੇ ਵਿੱਚ ਇਹ ਰਿਸ਼ਤਾ ਜਿਹੜਾ ਕਿਹੋ ਜਿਹਾ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਹੁਣ ਜਥੇਬੰਦਕ ਢਾਂਚਾ ਜਿਹੜਾ ਐਲਾਨਿਆ ਗਿਆ, ਉਹਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜਾ ਹਿੰਦੂ ਭਾਈਚਾਰਾ ਉਹਦੇ ਨਾਲ ਸੰਬੰਧਿਤ ਆਗੂ ਜਿਹੜੇ ਨੇ ਉਹਨਾਂ ਨੂੰ ਮੂਹਰੇ ਲਿਆਉਣ ਦੇ ਮੰਤਵ ਦੇ ਨਾਲ ਜੋ ਕੁਝ ਐਲਾਨਿਆ ਗਿਆ ਜੀ। ਭਾਰਤੀ ਜਨਤਾ ਪਾਰਟੀ ਵੀ ਹੁਣ ਇਸ ਤੋਂ ਬਾਅਦ ਹਰਕਤ ਦੇ ਵਿੱਚ ਜਿਹੜੀ ਆ ਜੀ ਉਹ ਆ ਗਈ ਹੈ। ਭਾਜਪਾ ਦੇ ਵੱਲੋਂ ਅਕਾਲੀ ਦਲ ਦੀ ਇਸ ਰਣਨੀਤੀ ਨੂੰ ਖਤਰੇ ਦੀ ਘੰਟੀ ਜਿਹੜੀ ਉਹ ਮੰਨਿਆ ਜਾ ਰਿਹਾ। ਪਾਰਟੀ ਨੇ ਅਗਲੇ ਹਫ਼ਤੇ 2 ਰੋਜ਼ਾ ਮੀਟਿੰਗ ਜਿਹੜੀ ਆ ਇਸ ਮਾਮਲੇ ਦੇ ਵਿੱਚ ਬੁਲਾ ਲਈ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੇ ਇਹ ਸ਼ਹਿਰੀ ਖੇਤਰਾਂ ਦੇ ਵਿੱਚ ਗੈਰ ਸਿੱਖਾਂ ਨੂੰ ਜਥੇਦਾਰੀ ਜਿਹੜੀ ਉਹ ਬਖਸ਼ੀ ਗਈ ਹੈ, ਉਹ ਭਾਜਪਾ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਜੀ ਉਹ ਰੜਕ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਜਿਹੜਾ ਸਾਰਾ ਕੁਝ ਕੀਤਾ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਪਰਮਦੀਪ ਸਿੰਘ ਗਿੱਲ ਹੋਰਾਂ ਨੂੰ, ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਗਿਆ ਸੀਗਾ, ਇਹ ਉਹਦੀ ਪ੍ਰਤੀਕਿਰਿਆ ਦੇ ਵਜੋਂ ਜਿਹੜਾ ਜੀ ਉਹ ਦੇਖਿਆ ਜਾ ਰਿਹਾ ਕਿ ਉਹਨਾਂ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਠੀਕ ਹੈ ਜੇ ਤੁਸੀਂ ਉਹਨੂੰ ਲੈ ਗਏ ਹੋ ਤੇ ਫਿਰ ਅਸੀਂ ਆਹ ਕੁਝ ਕਰ ਸਕਦੇ ਹਾਂ ਜੀ। ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਪਰਮਦੀਪ ਸਿੰਘ ਗਿੱਲ ਹੋਰਾਂ ਨੂੰ ਜਿਹੜੀਆਂ ਅੰਦਰੂਨੀ ਸੂਤਰ ਨੇ ਉਹ ਦੱਸਦੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਬੇਸ਼ੱਕ ਉਹਨਾਂ ਨੂੰ ਸ਼ਾਮਲ ਕੀਤਾ ਗਿਆ, ਪਰ ਲੈ ਕੇ ਉਹਨਾਂ ਨੂੰ ਆਉਣਾ ਜੀ ਪੰਜਾਬ ਦੇ ਵਿੱਚ ਹੀ ਆਉਣ ਵਾਲੇ ਸਮੇਂ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਜਿਹੜਾ ਜੀ ਉਹਨੇ ਨਵੇਂ ਢਾਂਚੇ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਪਾਰਟੀ ਦੇ ਗੈਰ ਸਿੱਖ ਆਗੂਆਂ ਨੂੰ ਬਹੁਤੀਆਂ ਦੇ ਦਿੱਤੀਆਂ ਨੇ ਜੀ। ਜਿਹੜੇ ਟਕਸਾਲੀ ਆਗੂ ਸੀਗੇ ਉਹ ਸਾਰੇ ਦੇ ਸਾਰੇ ਲਾਹ ਤੇ ਗਏ ਨੇ। ਇੱਥੇ ਜੇ ਆਪਾਂ
ਪਟਿਆਲੇ ਦੀ ਗੱਲ ਕਰੀਏ, ਕਾਂਗਰਸ ਛੱਡ ਕੇ ਆਏ ਦੀਪਿੰਦਰ ਸਿੰਘ ਢਿੱਲੋਂ ਹੋਰਾਂ ਨੂੰ ਪਟਿਆਲਾ ਦਿਹਾਤੀ ਦਾ ਪ੍ਰਧਾਨ ਬਣਾਤਾ ਜੀ, ਸ਼ਹਿਰੀ ਦਾ ਪ੍ਰਧਾਨ ਬਣਾ ਦਿੱਤਾ ਜੀ ਭਗਵਾਨ ਦਾਸ ਜਨੇਜਾ ਨੂੰ, ਜਿਹੜੇ ਹੁਣੇ ਚੋਣ ਲੜ ਕੇ ਹਟੇ ਨੇ। ਜਿਹੜੇ ਪਟਿਆਲੇ ਦੇ ਅੰਦਰੂਨੀ ਖੇਤਰ ਦੇ ਵਿੱਚ ਰਹਿਣ ਵਾਲੇ ਟਕਸਾਲੀ ਆਗੂ ਨੇ, ਸ਼ਹਿਰੀ ਸਿੱਖ ਖਾਸ ਤੌਰ ਦੇ ਉੱਤੇ, ਉਹ ਬੜੇ ਔਖੇ ਹੋਏ ਫਿਰਦੇ ਨੇ ਕਿ ਇਹ ਕਿਹੜੇ ਤਰੀਕੇ ਦੇ ਨਾਲ ਜਿਹੜੀ ਪ੍ਰਧਾਨਗੀ, ਇੱਕ ਤਾਂ ਬੰਦਾ ਕਾਂਗਰਸ ਛੱਡ ਕੇ ਉਹਨੂੰ ਦਿਹਾਤੀ ਦਾ ਬਣਾਤਾ, ਜਿਹੜਾ ਬੰਦਾ ਦੂਸਰਾ ਸੀਗਾ ਜੀ ਉਹਨੂੰ ਤੁਸੀਂ ਸ਼ਹਿਰੀ ਦਾ ਜਿਹੜਾ ਜੀ ਉਹ ਬਣਾ ਦਿੱਤਾ। 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਸਮਝਦਾ ਹੈ ਕਿ ਉਹਨੇ ਜਿਹੜਾ ਗੈਰ ਸਿੱਖਾਂ ਨੂੰ ਟਿਕਟਾਂ ਦੇਣ ਦਾ ਤਜਰਬਾ ਕੀਤਾ ਸੀਗਾ ਉਹ ਸਫਲ ਹੋਇਆ ਸੀਗਾ। ਉਹੀ ਤਜਰਬਾ ਜਿਹੜਾ ਜੀ ਅੱਗੋਂ ਫਿਰ ਜਿਹੜਾ ਅਕਾਲੀ ਦਲ ਹੈ ਉਹ ਹੁਣ ਕਰਨਾ ਚਾਹੁੰਦਾ। ਪਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਇਹ ਸਮਝਦੀ ਹੈ ਕਿ ਇਹ ਅਕਾਲੀ ਦਲ ਨੇ ਜਿਹੜਾ ਜੀ ਉਹਦੇ ਸਿਰ ਭਾਜੀ ਪਾਈ ਹੈ, ਜਦੋਂ ਕਿ ਅਕਾਲੀ ਦਲ ਦੇ ਸੂਤਰ ਕਹਿੰਦੇ ਨੇ ਕਿ ਸ਼ੁਰੂਆਤ ਤੁਸੀਂ ਕੀਤੀ ਹੈ, ਤੁਸੀਂ ਪਰਮਜੀਤ ਸਿੰਘ ਗਿੱਲ ਨੂੰ ਕਿਉਂ ਉੱਥੇ ਜਿਹੜਾ ਸੀ ਉਹ ਲੈ ਕੇ ਗਏ। ਬੇਸ਼ੱਕ ਅਜੇ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇ, ਪਰ ਮੈਂ ਇੱਕ ਜ਼ਰੂਰ ਜਿਹੜੀ ਕਿਆਸ ਰਾਈ ਜਿਹੜੀਆਂ ਚੱਲ ਰਹੀਆਂ ਨੇ ਨਾ ਜੀ, ਜਿਹੜਾ ਕਿਉਂਕਿ ਉਹ ਹੁੰਦਾ ਜੀ ਕਿ ਹਰ ਜਿਹੜੀ ਖਬਰ ਜਿਹੜੀ ਦਿੱਤੀ ਜਾਵੇ ਇਹ ਉਹ ਸਾਹਮਣੇ ਆ ਜਾਣੀ ਆ, ਪਰ ਕੁਝ ਚੀਜ਼ਾਂ ਤਾਂ ਵਿੱਚੋਂ ਜਿਹੜੀਆਂ ਸੁੰਘ ਲਈਆਂ ਜਾਂਦੀਆਂ ਨੇ ਨਾ, ਜੋ ਹਾਲਾਤ ਚੱਲ ਰਹੇ ਨੇ, ਜਿਸ ਤਰੀਕੇ ਦੇ ਨਾਲ ਕੁੜਕੀ ਦੇ ਵਿੱਚ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੇ ਲੈ ਲਿਆ ਜਾਂ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਅਗਲੇ ਜਿਹੜੇ 5-6 ਮਹੀਨੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਆਂ ਜਿਹੜੀਆਂ ਸਮੀਕਰਨਾਂ ਨੇ ਨਾ ਜੀ ਉਹ ਉਸਲਵੱਟੇ ਲੈ ਰਹੀਆਂ ਨੇ। ਇਹ ਇੱਕ ਬਹੁਤ ਵੱਡੀ ਖਬਰ ਜਿਹੜੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਮਹੀਨਿਆਂ ਦੇ ਦੌਰਾਨ ਜਿਹੜੀ ਹੈ ਜੀ ਉਹ ਬਣ ਸਕਦੀ ਹੈ। ਜੰਮੂ ਕਸ਼ਮੀਰ ਦੀਆਂ ਚੋਣਾਂ ਹੋ ਲੈਣ ਦਿਓ, ਹਰਿਆਣੇ ਦੀਆਂ ਚੋਣਾਂ ਹੋ ਲੈਣ ਦਿਓ, ਉਹ ਵੱਡੀ ਖਬਰ ਕੀ ਬਣੂਗੀ। ਜੋ ਮੇਰੀ ਐਨਾਲਿਸਿਸ ਹੈ ਜੀ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਊਗੀ, ਅਕਾਲੀ ਦਲ ਉਹਦੀ ਸਪੋਰਟ ਕਰੂਗਾ। ਪੰਜਾਬ ਦੇ ਵਿੱਚ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲਾ ਹੈ, ਜਿਹੋ ਜਿਹਾ ਸਾਰਾ ਕੁਝ ਇਹ ਚੱਲ ਪਿਆ ਜੀ ਕੰਮ। ਜੀ ਬਿਲਕੁਲ, ਜਿਹੜੇ ਜੋੜ ਤੋੜਿਆ ਉਹ ਸ਼ੁਰੂਆਤ ਇਸੇ ਦੇ ਤਹਿਤ ਹੀ ਜਿਹੜੇ ਹਰੀਸ਼ ਰਾਏ ਵੱਲੋਂ ਉਹਨੇ ਵੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ। ਹਰੀਸ਼ ਰਾਏ ਟਾਂਡਾ ਬਿਲਕੁਲ ਜੀ, ਉਹ ਵੀ ਇਸੇ ਤਰੀਕੇ ਦੇ ਜਥੇਦਾਰ ਨੇ ਜੀ ਜਿਹੋ ਜਿਹੇ ਇਹਨੇ ਅਕਾਲੀ ਦਲ ਨੇ ਜਿਹੜੇ ਬਣਾਏ ਹੋਏ ਨੇ। ਤੋ ਉਹਨਾਂ ਨੇ ਇਹ ਜਿਹੜਾ ਅਸਤੀਫਾ ਹੈ ਉਹ ਦਿੱਤਾ, ਇਸ ਕਰਕੇ ਦਿੱਤਾ ਜੀ ਕਿ ਜਿਹੜਾ ਨਵਾਂ ਢਾਂਚਾ ਬਣਾਇਆ ਇਹਦੇ ਵਿੱਚ ਹਰੀਸ਼ ਰਾਏ ਢਾਂਡਾ ਹੋਰੀ ਜਿਹੜੇ ਨੇ ਜੀ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ ਜੀ। ਨਵੀਂ ਕਾਰਜਕਾਰਨੀ ਦੇ ਵਿੱਚ ਜਗ੍ਹਾ ਨਾ ਮਿਲਣ ਤੋਂ ਨਾਰਾਜ਼ ਜਿਹੜੇ ਅਕਾਲੀ ਦਲ ਦੇ ਆਗੂ ਤੇ ਹਾਈ ਕੋਰਟ ਦੇ ਵਕੀਲ ਹਰੀਸ਼ ਰਾਏ ਢਾਂਡਾ ਨੇ ਪਾਰਟੀ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਢਾਂਡਾ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ ਗਿਆ। ਬੇਸ਼ੱਕ ਢਾਂਡਾ ਹੋਰੀ ਇਹ ਕਹਿੰਦੇ ਨੇ ਕਿ ਵਕਾਲਤ ਕਰਨੀ ਹੈ ਇਸ ਕਰਕੇ ਅਸਤੀਫਾ ਦਿੱਤਾ, ਪਰ ਰਾਜਨੀਤਿਕ ਜਿਹੜੇ ਮਾਹਰ ਨੇ, ਜਿਹੜੇ ਨੇੜਿਓਂ ਦੇਖਦੇ ਨੇ ਰਾਜਨੀਤੀ ਨੂੰ, ਉਹ ਇਹ ਸਮਝਦੇ ਨੇ ਕਿ ਅਕਾਲੀ ਦਲ ਦੀ ਨਵੀਂ ਕਾਰਜਕਾਰਨੀ ਦੇ ਵਿੱਚ ਉਹਨਾਂ ਨੂੰ ਜਗ੍ਹਾ ਜਿਹੜੀ ਆ ਉਹ ਨਹੀਂ ਦਿੱਤੀ ਗਈ। ਹਰੀਸ਼ ਰਾਏ ਢਾਂਡਾ ਨੂੰ ਪਹਿਲੀ ਵਾਰੀ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਟਿਕਟ ਦਿੱਤੀ ਸੀ। ਉਸ ਟਾਈਮ ਉਹ ਵਿਧਾਇਕ ਬਣੇ ਸੀਗੇ। ਬਾਅਦ ਦੇ ਵਿੱਚ ਉਹਨਾਂ ਨੂੰ ਪਾਰਲੀਮਾਨੀ ਸੈਕਟਰੀ ਬਣਾ ਦਿੱਤਾ ਗਿਆ। ਪੰਜਾਬ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਰਹੇ ਨੇ। 12 ਦੀ ਸ਼ੁਰੂਆਤ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੱਛਮੀ ਵਿਧਾਨ ਸਭਾ ਹਲਕਾ ਭਾਜਪਾ ਕੋਲੇ ਜਾਣ ਕਰਕੇ ਜਿਹੜੇ ਹਰੀਸ਼ ਰਾਏ ਢਾਂਡਾ ਸੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ। ਇਹ ਹਰੀਸ਼ ਰਾਏ ਢਾਂਡਾ ਉਹੀ ਨੇ ਜਿਨ੍ਹਾਂ ਨੂੰ ਜਿਹੜੀ PPSC ਹੈ ਨਾ ਜੀ ਇਹਦੇ ਚੇਅਰਮੈਨ ਲਾਉਣ ਦੀ ਗੱਲ ਵੀ ਚੱਲੀ ਸੀ, ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਹੋਣ ਦੀ ਵਜ੍ਹਾ ਕਰਕੇ ਜਿਹੜਾ ਸੀਗਾ ਜੀ ਉਹ ਉਹਨਾਂ ਦੀ ਤਿਆਰੀ ਜਿਹੜੀ ਸੀ ਉਹ ਕੀਤੀ ਕਰਾਈ ਰਹਿ ਗਈ ਸੀਗੀ, ਉਹਨਾਂ ਨੂੰ ਨਹੀਂ ਸੀ ਲਗਾਇਆ ਜਾ ਸਕਿਆ। ਤੇ ਹੁਣ ਹਰੀਸ਼ ਰਾਏ ਢਾਂਡਾ ਹੋਰੀ ਸਮਝਦੇ ਨੇ ਕਿ ਮੈਨੂੰ ਲਾਤ ਤੱਕ ਖੁੱਡੇ ਲਾਈਨ, ਇਸ ਕਰਕੇ ਉਹਨਾਂ ਨੇ ਇਹ ਅਸਤੀਫਾ ਦਿੱਤਾ ਜੀ। ਜੀ, ਤੇ ਅੱਗੇ ਗੱਲ ਕਰੀਏ, ਅਰੁਣ ਜੇਤਲੀ ਨੇ ਜਿਹੜੀ ਚਿੱਠੀ ਲਿਖੀ ਅੱਜ ਜੀ, ਉਹਨਾਂ ਨੇ ਵੀ ਇਹਨਾਂ ਨੂੰ ਬਹੁਤ ਅਕਾਲੀ ਦਲ ਨੂੰ ਬਹੁਤ ਬੁਰੇ ਫਸਾਇਆ। ਇਹ ਜਿਹੜੀ ਚਿੱਠੀ ਜਿਹਦਾ ਜ਼ਿਕਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਐਕਚੁਅਲੀ ਕੀਤਾ ਸੀਗਾ ਕਿ ਇਹ ਚਿੱਠੀ ਕੀ ਹੈ, ਜਿਹੜਾ ਇੱਥੇ ਪੰਜਾਬ ਦੇ ਵੱਲੋਂ ਇੱਕ ਵਿਸ਼ੇਸ਼ ਪੈਕੇਜ ਮੰਗਿਆ ਗਿਆ ਸੀਗਾ। ਪੈਕੇਜ ਦੇ ਜਵਾਬ ਦੇ ਵਿੱਚ ਜੋ ਕੁਝ ਅਰੁਣ ਜੇਤਲੀ ਹੋਰਾਂ ਨੇ ਲਿਖਿਆ ਜੀ, ਉਹਨੇ ਇਹ ਪੋਲ ਜਿਹੜੀ ਆ ਉਹ ਖੋਲ ਕੇ ਰੱਖ ਦਿੱਤੀ ਹੈ ਪੰਜਾਬ ਦੇ ਵਿੱਚ ਕਿ ਕਿਹੜੇ ਤਰੀਕੇ ਦੇ ਨਾਲ ਇੱਥੇ ਜਿਹੜਾ ਕੰਮ ਹੈ ਉਹ ਸਰਕਾਰ ਕਰ ਰਹੀ ਹੈ। ਇੱਕ ਕਾਰਟੂਨ ਪਿੱਛੇ ਜੇ ਬੜਾ ਪ੍ਰਸਿੱਧ ਹੋਇਆ ਸੀ, ਤੁਸੀਂ ਵੀ ਦੇਖਿਆ ਹੋਣਾ, ਦੂਰਬੀਨ ਲਾ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਵੇਖ ਰਹੇ ਸੀਗੇ। ਡਿਪਟੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਉਹ ਟਰੱਕ ਆਉਂਦੇ ਆ, ਲੱਗਦਾ ਨੋਟਾਂ ਦੇ ਭਰੇ ਆ ਗਏ, ਤੇ ਬਾਦਲ ਸਾਹਿਬ ਆਪਣੇ ਤਜਰਬੇ ਦੇ ਮੁਤਾਬਕ ਹੋਊਗਾ, ਉਹ ਕਹਿੰਦੇ ਕਾਕਾ ਜਿਹੋ ਜਿਹੇ ਹਾਲਾਤ ਬਣੇ ਨੇ ਮੈਨੂੰ ਲੱਗਦਾ ਟਰੱਕ ਨੋਟਾਂ ਦੇ ਤਾਂ ਕੀ ਆਉਣੇ, ਕਿਤੇ ਪਹਿਲਾਂ ਦਿੱਤੇ ਹੋਏ ਨਾ ਸਰਕਾਰ ਲਵੇ। ਹਾਲਾਤ ਕੁਝ ਉਹੋ ਜਿਹੇ ਹੀ ਬਣਦੇ ਜਿਹੜੇ ਉਹ ਨਜ਼ਰ ਆਉਂਦੇ ਨੇ।
ਜੋ ਕੁਝ ਚਿੱਠੀ ਦੇ ਵਿੱਚ ਜੇਤਲੀ ਸਾਹਿਬ ਨੇ ਲਿਖਿਆ ਉਹਦੇ ਤੋਂ ਇਉਂ ਲੱਗਦਾ ਜੀ ਕਿ ਭਾਰਤੀ ਜਨਤਾ ਪਾਰਟੀ ਨੇ ਅੰਗੂਠਾ ਤਾਂ ਜਿਹੜਾ ਜੀ ਉਹ ਵਿਖਾ ਦਿੱਤਾ ਅਕਾਲੀ ਦਲ ਨੂੰ। ਹੁਣ ਜਿਹੜੀ ਕਾਂਗਰਸ ਆ ਜੀ ਉਹਨੂੰ ਮੌਕਾ ਮਿਲ ਗਿਆ ਇਹ ਗੱਲ ਕਰਨ ਦਾ। ਉਹ ਕਹਿੰਦੀ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਕਿ ਜਿਹੜੀ ਸੈਂਟਰ ਵਿਚਲੀ ਕਾਂਗਰਸ ਦੀ ਸਰਕਾਰ ਹੈ ਉਹਨੇ ਪੰਜਾਬ ਦੇ ਨਾਲ ਕਦੀ ਧੱਕਾ ਨਹੀਂ ਕੀਤਾ। ਹੁਣ ਤੱਕ ਤਾਂ ਬਾਦਲ ਸਾਹਿਬ ਇਹੀ ਕਹਿੰਦੇ ਰਹੇ ਨਾ ਕਿ ਪੰਜਾਬ ਦੇ ਨਾਲ ਧੱਕਾ ਜਿਹੜਾ ਸੈਂਟਰ ਦੀ ਸਰਕਾਰ ਆ ਉਹ ਮਤੇਈ ਮਾਂ ਵਾਲਾ ਸਲੂਕ ਕਰਦੀ ਆ। ਹੁਣ ਜਦੋਂ ਸਕੀ ਮਾਂ ਆ ਗਈ ਤੇ ਉਹਨੇ ਘਰੋਂ ਹੀ ਕੱਢ ਕੇ ਬਾਹਰ ਮਾਰਿਆ। ਤੋ ਜਿਹੜੇ ਐਕਚੁਅਲੀ ਜਿਹੜਾ ਫਿਗਰਸ ਦਿੱਤੀਆਂ ਗਈਆਂ ਨੇ ਉਹ ਇਹ ਦੱਸਦੀਆਂ ਨੇ ਕਿ ਜਿਹੜਾ 2005 ਤੋਂ ਲੈ ਕੇ 10 ਵਾਲਾ ਵਕਫਾ ਸੀਗਾ ਜਾਂ 10 ਤੋਂ 15 ਵਾਲਾ ਵਕਫਾ ਸੀਗਾ, 10 ਤੋਂ 15 ਵਾਲੇ ਸਮੇਂ ਦੇ ਦੌਰਾਨ ਮੈਕਸੀਮਮ ਪੈਸਾ ਜਿਹੜਾ ਦੂਜੇ ਰਾਜਾਂ ਨਾਲੋਂ ਵੱਧ ਪੰਜਾਬ ਦੇ ਕੋਲੇ ਆਉਂਦਾ ਰਿਹਾ। ਹਾਂ, ਇਹ ਆ ਕਿ ਉਹਨੂੰ ਸਹੀ ਤਰੀਕੇ ਦੇ ਨਾਲ ਲਾਇਆ ਨਹੀਂ ਗਿਆ। ਅਰੁਣ ਜੇਤਲੀ ਹੋਰਾਂ ਨੇ ਕਿਹਾ ਕਿ ਪੈਸੇ ਤੁਸੀਂ ਮੰਗਣ ਆ ਜਾਂਦੇ ਹੋ, ਇਹ ਤੁਸੀਂ ਲਿਜਾ ਕੇ ਫਿਰ ਉੱਥੇ ਜਿਹੜੀਆਂ ਲੋਕ ਲਭਾਊ ਸਕੀਮਾਂ ਨੇ, ਕਿਸੇ ਨੂੰ ਆਟਾ ਦੇ ਦਿੱਤਾ, ਦਾਲ ਦੇ ਦਿੱਤਾ, ਬਿਜਲੀ ਫਰੀ ਦੇ ਦਿੱਤੀ, ਉੱਥੇ ਤੁਸੀਂ ਜਾ ਕੇ ਲਾ ਦੇਣਾ। ਇਸ ਕਰਕੇ ਸੈਂਟਰ ਕੋਲੇ ਪੈਸਾ ਹੈ ਨਹੀਂ ਗਾ ਇਹੋ ਜਿਹੀਆਂ ਸਕੀਮਾਂ ਦੇ ਵਾਸਤੇ। ਜਿਹੜੇ ਅਕਾਲੀ ਦਲ ਵਾਲੇ ਨੇ ਜੀ ਉਹ ਤਾਂ ਹੋ ਗਏ ਸੁੰਨ ਇਸ ਤੋਂ ਬਾਅਦ ਸਾਰੇ ਤੋਂ। ਜਿਹੜੀ ਵਿਰੋਧੀ ਧਿਰ ਆ ਜੀ ਉਹ ਅਕਾਲੀ ਦਲ ਨੂੰ ਘੇਰਨ ਦਾ ਯਤਨ ਜਿਹੜਾ ਇਸ ਮੁੱਦੇ ਦੇ ਉੱਤੇ ਕਰ ਰਹੀ ਹੈ। ਇਹ ਨਹੀਂ ਪਤਾ ਜੀ ਕਿ ਕਿਹੜੇ ਤਰੀਕੇ ਦੇ ਨਾਲ ਬਿਆਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੱਲ ਦੇ ਦਿੱਤਾ। ਉਹ ਕਹਿੰਦੇ ਜੀ ਕਿ ਅੱਤਵਾਦ ਦੇ ਖਿਲਾਫ ਜਿਹੜੀ ਲੜਾਈ ਹੈ ਉਹ ਇੱਕ ਨੈਸ਼ਨਲ ਲੜਾਈ ਸੀ ਤੇ ਉਹ ਪੰਜਾਬ ਨੇ ਲੜੀ ਹੈ, ਇਸ ਕਰਕੇ ਇਹ ਕਰਜ਼ਾ ਜਿਹੜਾ ਉਦੋਂ ਦਾ ਚੜਿਆ ਤੇ ਇਹ ਮੁਆਫ ਹੋਣਾ ਚਾਹੀਦਾ। ਹੁਣ ਸਵਾਲੀਆ ਚਿੰਨ੍ਹ ਇਹ ਹੈ ਕਿ ਉਹ ਮੋਰਚਾ ਤਾਂ ਅਕਾਲੀ ਦਲ ਨੇ ਲਾਇਆ ਸੀਗਾ, ਧਰਮ ਯੁੱਧ ਮੋਰਚਾ, ਸਾਰੀ ਕਹਾਣੀ ਤਾਂ ਉਹਦੇ ਆਲੇ ਦੁਆਲੇ ਹੀ ਚੱਲਦੀ ਰਹੀ ਹੈ ਨਾ ਜੀ। ਕੀ ਹੁਣ ਅਕਾਲੀ ਦਲ ਜਿਹੜਾ ਜੀ ਇਹ ਕਹਿਣ ਲੱਗ ਗਿਆ ਕਿ ਉਹ ਸਾਰਾ ਕੁਝ ਅੱਤਵਾਦ ਸੀਗਾ ਜੋ ਪੰਜਾਬ ਦੇ ਵਿੱਚ ਹੋਇਆ ਸੀਗਾ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ ਕਿਸੇ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਦਿੱਤਾ ਗਿਆ ਇਹ ਬਿਆਨ ਖਾਸ ਤੌਰ ਤੇ। ਬਿਲਕੁਲ ਜੀ, ਜਿਹੜੀ ਕਹਿੰਦੇ ਨੇ ਬਿੱਲੀ ਥੈਲਿਓਂ ਬਾਹਰ ਆ ਗਈ ਆ। ਪਹਿਲੇ ਤੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ, ਉਹਨਾਂ ਉੱਥੇ ਮੁੰਡੇ ਮਾਰੇ ਗਏ ਤੇ ਕਰਜ਼ਾ ਵੀ ਪੰਜਾਬ ਦੇ ਸਿਰ ਚਾੜਿਆ ਗਿਆ ਤੇ ਉਹ ਪੈਸਾ ਕਿੱਥੇ ਲੱਗਾ, ਕਿੱਥੋਂ ਆਇਆ, ਕਾਹਦੇ ਲਈ ਵਰਤਿਆ ਗਿਆ, ਇਹ ਵੀ ਇੱਕ ਸਵਾਲੀਆ ਜਿਹੜਾ ਚਿੰਨ੍ਹ ਹੈਗਾ ਆ। ਤੇ ਇਸ ਦਾ ਕੀ ਕੀਤਾ ਜਾਊਗਾ? ਤਾਂ ਅੱਗੇ ਗੱਲ ਕਰਦੇ ਹਾਂ ਜੀ। ਪੰਜਾਬ ਦੇ ਵਿੱਚ ਕਦੀ ਸੋਕਾ ਤੇ ਕਦੇ ਮੀਂਹ, ਤੇ ਹੁਣ ਜਿਹੜੀ ਪਾਣੀ ਨੇ ਜਿਹੜਾ ਜਨ ਜੀਵਨ ਆ ਉਹ ਬਹੁਤ ਖਰਾਬ ਕੀਤਾ ਹੋਇਆ ਆ। ਐਕਚੁਅਲੀ 64% ਇਸ ਵਾਰੀ ਮੀਂਹ ਜਿਹੜੇ ਨੇ ਉਹ ਘੱਟ ਪਏ ਨੇ। ਪਰ ਆ ਭਾਦਰੋਂ ਦਾ ਮਹੀਨਾ ਜਿਹੜਾ ਜੀ ਇਉਂ ਲੱਗ ਰਿਹਾ ਕਿ ਜਿਹੜੀ ਮੌਨਸੂਨ ਸੀ, ਕਿਉਂਕਿ ਜਿਹੜੇ ਮਾਹਰ ਨੇ ਉਹ ਕਹਿੰਦੇ ਮੌਨਸੂਨ ਗਈ, ਖਤਮ ਹੋ ਗਈ। ਮੌਨਸੂਨ ਐਸੀ ਜਿਹੜੀ ਹੈ ਜੀ ਉਹ ਵਰ ਰਹੀ ਹੈ ਪੰਜਾਬ ਦੇ ਵਿੱਚ ਪਿਛਲੇ 3 ਦਿਨਾਂ ਤੋਂ, ਜਿਹੜੀ ਇੱਕ ਪੱਖੋਂ ਤਾਂ ਚੰਗੀ ਖਬਰ ਹੈ ਕਿ ਪੰਜਾਬ ਦਾ 1.5 ਮੀਟਰ ਪਾਣੀ ਜਿਹੜਾ ਜੀ 2 ਮਹੀਨਿਆਂ ਦੇ ਵਿੱਚ ਥੱਲੇ ਚਲੇ ਗਿਆ। ਥੱਲਿਓਂ ਜਿਹੜਾ ਪਾਣੀ ਹੈ ਜੀ ਕੱਢ ਕੇ ਜ਼ਿਮੀਂਦਾਰ ਜਿਹੜੇ ਨੇ ਉਹ ਝੋਨਾ ਪਾਲਣ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਸਰਕਾਰ ਨੇ ਸੋਕਾਗ੍ਰਸਤ ਨਹੀਂ ਐਲਾਨਿਆ, ਜਦੋਂ ਕਿ ਜੇ 12% ਮੌਨਸੂਨ ਘੱਟ ਪਵੇ ਤਾਂ ਸੋਕਾਗ੍ਰਸਤ ਐਲਾਨਿਆ ਜਾ ਸਕਦਾ ਹੈ। 64% ਘੱਟ ਮੀਂਹ ਪੈਣ ਦੇ ਬਾਵਜੂਦ ਨਹੀਂ ਐਲਾਨਿਆ ਗਿਆ। ਹੁਣ ਜਦੋਂ ਮੀਂਹ ਪਿਆ, ਐਸਾ ਮੀਂਹ ਜਿਹੜਾ ਜੀ ਪਿਆ ਕਿ ਇਸ ਵੇਲੇ 15 ਮੌਤਾਂ ਜਿਹੜੀਆਂ ਨੇ ਜੀ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੋ ਗਈਆਂ ਜੀ। ਪੰਜਾਬ ਦੇ ਵਿੱਚ ਜੱਸੋ ਨੰਗਲ ਪਿੰਡ ਪੈਂਦਾ ਜੀ, ਉੱਥੇ ਪਰਿਵਾਰ ਦੇ 5 ਜੀਆਂ ਦੀ ਮੌਤ ਜਿਹੜੀ ਆ ਜੀ ਉਹ ਛੱਤ ਡਿੱਗਣ ਕਰਕੇ ਹੋਈ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇੱਕ ਔਰਤ ਤੇ ਬੱਚੇ ਸਣੇ 5 ਮੌਤਾਂ ਦੀ ਖਬਰ ਹੈ ਜੀ। ਇੱਕ ਮੌਤ ਮੁਕਤਸਰ ਦੇ ਵਿੱਚ, ਇੱਕ ਲੁਧਿਆਣੇ ਦੇ ਵਿੱਚ ਜਿਹੜੀ ਉਹ ਹੋਈ ਹੈ ਜੀ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 2 ਹੋਰ ਮੌਤਾਂ ਹੋਣ ਦੀ ਜਿਹੜੀ ਹੈ ਜੀ ਉਹ ਖਬਰ ਮਿਲੀ ਹੈ। ਝੋਨਾ ਜਿਹੜਾ ਜੀ ਉਹ ਵਿਚ ਗਿਆ, ਦਰਖਤ ਜਿਹੜੇ ਨੇ ਉਹ ਪੁੱਟੇ ਗਏ ਨੇ। ਪਹਿਲਾਂ ਹੀ ਜਿਹੜਾ ਜ਼ਿਮੀਂਦਾਰ ਬਹੁਤ ਤੰਗ ਸੀਗਾ, ਜਿਹੜਾ ਔਖਾ ਹੋ ਕੇ ਝੋਨਾ ਪਾ ਰਿਹਾ ਸੀਗਾ ਜੀ, ਹੁਣ ਜਿਹੜਾ ਮੀਂਹ ਹੈ ਜੀ ਉਹਨੇ ਡੋਬ ਦਿੱਤਾ ਆ ਕੇ। 5 ਦਿਨਾਂ ਦੇ ਵਿੱਚ ਤਕਰੀਬਨ 192 ਮਿਲੀਮੀਟਰ ਮੀਂਹ ਜਿਹੜਾ ਜੀ ਉਹ ਪਿਆ, ਔਰ ਇਹਨੇ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਜਿਹੜਾ ਨਾ ਜੀ ਉਹ ਤੋੜ ਦਿੱਤਾ। ਤੇਜ਼ ਹਵਾ ਦੇ ਨਾਲ ਬਾਸਮਤੀ ਤੇ ਪਰਮਲ ਜਿਹੜੀ ਹੈ ਜੀ ਉਹ ਵੀ ਵਿਚ ਗਈ ਹੈ, ਜਿਹੜੀ ਲੰਬੀ ਥੋੜੀ ਜ਼ਿਆਦਾ ਜਿਹੜੀ ਹੁੰਦੀ ਹੈ। ਔਰ ਇਹਦੇ ਨਾਲ ਜਿਹੜਾ ਅਸਰ ਹੈ ਨਿਸਰ ਰਹੇ ਝੋਨੇ ਦੇ ਉੱਤੇ ਸਿੱਧਾ ਪੈਣਾ। 1500 ਏਕੜ ਜਿਹੜਾ ਨਰਮਾ ਸੀਗਾ ਜੀ ਉਹਦੀ ਫਸਲ ਤਬਾਹ ਜਿਹੜੀ ਹੈ ਜੀ ਉਹ ਹੋ ਗਈ ਹੈ। ਜਿਹੜਾ ਮੌਸਮ ਵਿਭਾਗ ਹੈ ਜੀ ਉਹ ਕਹਿੰਦਾ ਅਜੇ ਵੀ ਮੀਂਹ ਜਿਹੜਾ 1-2 ਦਿਨ ਜਿਹੜਾ ਪਊਗਾ। ਤਾਪਮਾਨ ਇਹਦੇ ਨਾਲ ਬਹੁਤ ਜ਼ਿਆਦਾ ਥੱਲੇ ਜਿਹੜਾ ਆ ਗਿਆ, ਪਰ ਆ ਜਿਹੜਾ ਜਾਨੀ ਨੁਕਸਾਨ ਹੋਇਆ ਨਾ ਜੀ ਇਹ ਬਹੁਤ ਜ਼ਿਆਦਾ ਹੋਇਆ। 15 ਡੈਥ ਜਿਹੜੀਆਂ ਨੇ ਉਹ 24 ਘੰਟਿਆਂ ਦੇ ਵਿੱਚ ਮੀਂਹ ਦੀ ਵਜ੍ਹਾ ਨਾਲ ਹੋ ਗਈਆਂ। ਬਿਲਕੁਲ, ਕਿਉਂ ਜੀ ਇਹ ਹੁਣ ਕੈਲੀਫੋਰਨੀਆ ਬਣ ਗਿਆ ਨਾ, ਇਸ ਕਰਕੇ ਇੱਦਾਂ ਹੈਗੀ ਆ। ਤੇ ਬਹੁਤੇ ਥਾਵਾਂ ਦੇ ਉੱਤੇ ਜਿਹਦੇ ਲੋਕ ਆ ਜਿਹੜੇ ਉਹ ਪਾਣੀ ਦੇ ਵਿੱਚ ਘਿਰੇ ਹੋਏ ਆ, ਪਰ ਉੱਥੇ ਜਿਹੜੇ ਮੰਤਰੀ ਆ ਜਿਨ੍ਹਾਂ ਨੇ ਉਹਨਾਂ ਦੀ ਮਦਦ ਕਰਨੀ ਉਹ ਗਾਇਬ ਦਿਸਦੇ ਆ। ਇਹ ਅਕਸਰ ਹੀ ਉਹਦੇ ਤਾਂ ਜਿਹੜੇ ਗਾਇਬ ਹੋ ਜਾਂਦੇ ਨੇ ਜੀ। ਮਾਲਵਾ ਖੇਤਰ ਹੈ ਨਾ ਜੀ ਜਿਹੜਾ ਉਹ ਜ਼ਿਆਦਾ ਇਸ ਵੇਲੇ ਜਿਹੜਾ ਘਿਰਿਆ ਹੋਇਆ ਜੀ, ਖਾਸ ਤੌਰ ਦੇ ਉੱਤੇ ਮਾਨਸਾ ਜਿਹੜਾ ਡਿਸਟ੍ਰਿਕਟ ਆ ਜੀ,
ਮਾਨਸਾ ਡਿਸਟ੍ਰਿਕਟ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਬੁਰੇ ਬਣੇ ਪਏ ਨੇ ਜੀ। ਥਾਂ ਥਾਂ ਤੋਂ ਜਿਹੜੀਆਂ ਨਹਿਰਾਂ ਨੇ ਉਹਨਾਂ ਦੇ ਵਿੱਚ ਪਾੜ ਪੈ ਗਿਆ, ਸੈਂਕੜੇ ਏਕੜ ਜ਼ਮੀਨ ਜਿਹੜੀ ਆ ਉਹ ਡੁੱਬੀ ਪਈ ਆ। ਕੋਈ ਵੀ ਜਿਹੜਾ ਜੀ ਮੰਤਰੀ ਸੰਤਰੀ ਜਿਹੜਾ ਜੀ ਉਹ ਉਹਨਾਂ ਦੀ ਮਦਦ ਦੇ ਵਾਸਤੇ ਨਹੀਂ ਆ ਰਿਹਾ ਜੀ। ਔਰ ਜਿਹੜੇ ਪਹਿਲਾਂ ਕੁਝ ਦਿਨਾਂ ਤੋਂ ਤੁਰੇ ਫਿਰਦੇ ਸੀਗੇ ਮੰਤਰੀ, ਔਰ ਇਹ ਕਿਹਾ ਗਿਆ ਸੀਗਾ ਕਿ ਥਾਂ ਥਾਂ ਦੇ ਉੱਤੇ ਜਿਹੜੀਆਂ ਡਿਊਟੀਜ਼ ਨੇ ਉਹਦੀ ਲਾਈਆਂ ਹੋਈਆਂ ਨੇ ਇਹਨਾਂ ਮੰਤਰੀਆਂ ਦੀਆਂ, ਉਹ ਹੁਣ ਪਤਾ ਨਹੀਂ ਕਿੱਥੇ ਗਏ ਜੀ, ਜਦੋਂ ਇੰਨੇ ਬੁਰੇ ਹਾਲਾਤਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਫਸੇ ਹੋਏ ਨੇ। ਤੋ ਲੋਕ ਉਹਨਾਂ ਨੂੰ ਉਡੀਕ ਰਹੇ ਨੇ। ਸਿਰਫ ਜਿਹੜੀ ਇਸ ਵੇਲੇ ਕੋਈ ਮਦਦ ਕਰ ਰਿਹਾ ਉਹ ਉਹਨਾਂ ਦੇ ਆਲੇ ਦੁਆਲੇ ਜਿਹੜੇ ਰਹਿੰਦੇ ਲੋਕ ਨੇ ਉਹ ਉਹਨਾਂ ਦੀ ਮਦਦ ਜਿਹੜੀ ਆ ਕਰ ਰਹੇ ਨੇ। ਉਹ ਆਪਣੀ ਵੀ ਰੋਟੀ ਬਣਾਉਂਦੇ ਨੇ ਤੇ ਉਸ ਤੋਂ ਇਲਾਵਾ ਦੂਜਿਆਂ ਵਾਸਤੇ ਜਿਹੜੀਆਂ ਰੋਟੀਆਂ ਪਕਾ ਕੇ ਪਾਣੀ ਲੰਘ ਕੇ ਜਿਹੜਾ ਜੀ ਉਹ ਜਾ ਕੇ ਲੋਕ ਜਿਹੜੇ ਉਹਨਾਂ ਨੂੰ ਜਿਹੜੇ ਖਾਸ ਤੌਰ ਦੇ ਉੱਤੇ ਡੇਰਿਆਂ ਤੇ ਫਸੇ ਲੋਕ ਨੇ ਜੀ ਉਹਨਾਂ ਨੂੰ ਰੋਟੀ ਵਗੈਰਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਰਕਾਰੀ ਤੌਰ ਦੇ ਉੱਤੇ ਜਿਹੜੀ ਜੀ ਕੋਈ ਮਦਦ ਅਜੇ ਤੱਕ ਜਿਹੜੀ ਆ ਜੀ ਇਹਨਾਂ ਮੀਂਹ ਦੇ ਵਿੱਚ ਤੇ ਹੜ੍ਹਾਂ ਦੇ ਵਿੱਚ ਜਿਹੜੇ ਘਿਰੇ ਪਏ ਲੋਕ ਨੇ ਉਹਨਾਂ ਨੂੰ ਨਹੀਂ ਮਿਲ ਰਹੀ। ਜ਼ਿਮਨੀ ਚੋਣ ਅਜੇ ਹੁਣੇ ਹੋ ਕੇ ਹਟੀ ਹੈ ਜੀ ਇਸ ਏਰੀਏ ਦੇ ਵਿੱਚ, ਤਲਵੰਡੀ ਸਾਬੋ ਦੇ ਵਿੱਚ ਜਿਹੜੀ ਇੰਨੀ ਚਹਿਲ ਪਹਿਲ ਸੀਗੀ ਵਜ਼ੀਰਾਂ ਦੀ, ਹੁਣ ਜਦੋਂ ਮੁਸੀਬਤ ਦੇ ਵਿੱਚ ਲੋਕ ਨੇ ਤਾਂ ਕੋਈ ਨਹੀਂ ਆ ਰਹੇ। ਪਰ ਪ੍ਰੋਬਲਮ ਇਹ ਆ ਪੰਜਾਬ ਦੇ ਲੋਕਾਂ ਦੀ ਕਿ ਇਹਨਾਂ ਨੂੰ ਤਾਂ ਜਿੰਨੀਆਂ ਚਪੇੜਾਂ ਵੱਜੀ ਜਾਣ ਇਹਨਾਂ ਦੀ ਉਹ ਥੋੜ੍ਹੀਆਂ ਨੇ। ਇਹ ਲੋਕ ਨਹੀਂ ਕਦੀ ਵੀ ਸਮਝਦੇ ਇਹਨਾਂ ਚੀਜ਼ਾਂ ਨੂੰ, ਉਹ ਭੁੱਲ ਭੁਲਾ ਜਾਂਦੇ ਨੇ ਕਿ ਇਹ ਉਹ ਲੋਕ ਨੇ ਜਿਹੜੇ ਸਿਰਫ ਔਰ ਸਿਰਫ ਵੋਟਾਂ ਤੱਕ ਆਉਂਦੇ ਨੇ, ਬੁੱਧੂ ਬਣਾ ਕੇ ਚਲੇ ਜਾਂਦੇ ਨੇ। ਅੱਜ ਹੀ ਪਤਾ ਨਹੀਂ ਪੰਜਾਬ ਦੇ ਲੋਕਾਂ ਨੇ ਵੀ ਕਿੰਨਾ ਚਿਰ ਬੁੱਧੂ ਬਣੇ ਰਹਿਣਾ ਆ। ਤੇ ਅੱਗੇ ਗੱਲ ਕਰੀਏ ਜਿਵੇਂ ਮੋਦੀ ਦਾ ਭਾਸ਼ਣ ਆ ਉਹ ਜ਼ਬਰਦਸਤੀ ਬੱਚਿਆਂ ਨੂੰ ਸੁਣਾਇਆ ਗਿਆ, ਉਸ ਦੇ ਵਿੱਚ ਜਿਵੇਂ ਅੱਜ ਟੀਚਰ ਡੇ ਆ ਉਹਦੇ ਤੇ ਵੀ ਟੀਚਰਾਂ ਦੀ ਵੀ ਬੜੀ ਇਨਸਲਟ ਕੀਤੀ ਗਈ ਆ। ਕਈ ਵਾਰੀ ਬੱਚੇ ਉਹਨਾਂ ਨੇ ਵਿੱਚ ਕਿਹਾ ਆ ਕਿ ਡਾਕਟਰ ਬਣਨਾ ਚਾਹੁੰਦੇ ਪਰ ਟੀਚਰ ਹੀ ਬਣ ਜਾਂਦੇ ਆ। ਉਹਨਾਂ ਨੂੰ ਵੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ ਕਹਿੰਦੇ ਰੇਡੀਓ ਤੇ ਵੀ ਜਿਹੜਾ 30 ਸਾਲ ਤੋਂ ਗੁਰਬਾਣੀ ਆਉਂਦੀ ਸੀ ਉਹ ਵੀ ਬੰਦ, ਉਸ ਟਾਈਮ ਤੇ ਬੰਦ ਰਿਹਾ। ਜੀ ਬਿਲਕੁਲ ਜੀ, ਉਸ ਟਾਈਮ ਦੇ ਉੱਤੇ ਜਿਹੜਾ ਜੀ ਬੰਦ ਰਿਹਾ ਸਾਰਾ ਕੁਝ। ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਇਹ ਭਾਸ਼ਣ ਦਿੱਤਾ, ਮੀਂਹ ਪੈ ਰਿਹਾ ਸੀਗਾ ਬਹੁਤ, ਫਿਰ ਵੀ ਟੀਚਰ ਜਿਹੜੇ ਸੀਗੇ ਜੀ ਉਹਨਾਂ ਨੇ ਮੀਂਹ ਪੈਂਦੇ ਦੇ ਵਿੱਚ ਕਿਤੇ ਰੇਡੀਓ ਦਾ ਇੰਤਜ਼ਾਮ ਕੀਤਾ, ਕਿਤੇ ਟੈਲੀਵਿਜ਼ਨ ਦਾ ਇੰਤਜ਼ਾਮ ਕੀਤਾ, ਕਿਉਂਕਿ ਜਿਹੜੇ ਡੰਡਾ ਬਹੁਤ ਚੜਿਆ ਹੋਇਆ ਸੀਗਾ ਜੀ ਕਿ ਹਰ ਹਾਲਤ ਦੇ ਵਿੱਚ ਜਿਹੜਾ ਜੀ ਇਹ ਸੁਣਾਇਆ ਜਾਣਾ ਜੀ। ਦੋ ਤਿੰਨ ਗੱਲਾਂ ਜਿਹੜੀਆਂ, ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਭਾਰਤ ਹੈ ਜੀ ਉਹ ਹੁਣ ਹਾਈ ਟੈਕਨੋਲੋਜੀ ਵਾਲਾ ਮੁਲਕ ਜਿਹੜਾ ਬਣਾਉਣਾ ਤੁਸੀਂ ਰਲ ਮਿਲ ਕੇ। ਤੇ ਨਾਲ ਦੀ ਨਾਲ ਗੱਲ ਉਹ ਇਹ ਵੀ ਕਰਦੇ ਰਹੇ ਕਿ ਜਿਹੜੀਆਂ ਲੜਕੀਆਂ ਦੇ ਸਕੂਲ ਨੇ ਉਹਨਾਂ ਦੇ ਵਿੱਚ ਜਿਹੜੀਆਂ ਟਾਇਲਟ ਨੇ ਉਹ ਅਸੀਂ ਛੇਤੀ ਜਿਹੜੀਆਂ ਬਣਾ ਦੇਣੀਆਂ ਨੇ। ਹੁਣ ਦੋ ਚੀਜ਼ਾਂ ਆਪਸ ਦੇ ਵਿੱਚ ਮਿਲਦੀਆਂ ਤਾਂ ਨਹੀਂ ਨਾ। ਪਹਿਲਾਂ ਤੁਸੀਂ ਜਿਹੜੀਆਂ ਲੜਕੀਆਂ ਦੇ ਸਕੂਲਾਂ ਦੇ ਵਿੱਚ ਟਾਇਲਟ ਤਾਂ ਬਣਾ ਲਓ, ਫਿਰ ਤੁਸੀਂ ਜਿਹੜਾ ਜੀ ਹਾਈਫਾਈ ਉਹ ਮੁਲਕ ਨੂੰ ਬਣਾ ਲੈਣਾ। ਇੱਕ ਪਾਸੇ ਬੁਲਟ ਟ੍ਰੇਨ ਦੀ ਗੱਲ ਹੋ ਰਹੀ ਆ, ਦੂਜੇ ਪਾਸੇ ਜਿਹੜੀਆਂ ਲੜਕੀਆਂ ਦੇ ਸਕੂਲਾਂ ਦੇ ਵਾਸ਼ਰੂਮ ਨੇ ਉਹ ਹੈ ਨਹੀਂ ਗੇ ਜੀ। ਇਹ ਦੋ ਚੀਜ਼ਾਂ ਮੂਰਖ ਬਣਾਉਣ ਵਾਲੀ ਗੱਲ ਹੀ ਹੈ। ਪਹਿਲਾਂ ਜਿਹੜਾ ਆ ਤੁਸੀਂ ਇਹ ਕਹਿ ਲਓ ਕਿ ਅਸੀਂ ਆਹ ਟੀਚਾ ਜਿਹੜਾ ਬੈਠਾਂਗੇ, ਇਹ ਤਾਂ ਅੱਜ ਇੱਕ ਜਿਹੜਾ ਸਵੇਰੇ ਸਵੇਰੇ ਜੋਕ ਆਇਆ, ਐਕਚੁਅਲੀ ਉਹ ਮੇਰਾ ਖਿਆਲ ਜ਼ਿਆਦਾ ਢੁਕਦਾ। ਕਹਿੰਦੇ ਉਹ ਨਾ ਹੋਵੇ ਕਿ ਅਗਲੇ ਕਰਵਾ ਚੌਥ ਤੋਂ ਪਹਿਲਾਂ ਇਹ ਕਿਹਾ ਜਾਵੇ ਕਿ ਚੰਦ ਚੜ੍ਹਨ ਤੋਂ ਪਹਿਲਾਂ ਔਰਤਾਂ ਨੂੰ ਸੰਬੋਧਨ ਕਰਨਗੇ ਨਰਿੰਦਰ ਮੋਦੀ ਤੇ ਸਾਰਿਆਂ ਨੂੰ ਸੁਣਨਾ ਹੋ ਜਾਊਗਾ। ਜੀ ਬਿਲਕੁਲ, ਇਹ ਵੀ ਬੜੀ ਮਜਬੂਰੀ, ਬਸ ਬੱਚੇ ਤਾਂ ਕਈ ਵਾਰੀ ਉਹ ਦਿਖਾਉਂਦੇ ਕਿ ਸੁੱਤੇ ਹੀ ਪਏ ਹੈਗੇ ਆ। ਤੇ ਅਗਲੀ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਲਈ ਜਿਹੜੀ ਬੀਜੇਪੀ ਆ ਉਹ ਬੜੇ ਪਾਪੜ ਵੇ ਰਹੀ ਆ। ਇੱਕ ਵਾਰੀ ਫੇਰ ਬਿਲਕੁਲ ਜੀ ਜਿਹੜਾ ਬੀਜੇਪੀ ਆ ਉਹਦੇ ਵੱਲੋਂ ਪੂਰਾ ਹਰਬਾ ਜਿਹੜਾ ਜੀ ਉਹ ਵਰਤਿਆ ਜਾ ਰਿਹਾ। ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਦੇ ਵਾਸਤੇ ਜਿਹੜਾ ਪ੍ਰਸ਼ਾਸਨ ਹੈ ਨਾ ਜੀ ਉਹ ਪੱਬਾਂ ਭਾਰ ਹੋਇਆ ਪਿਆ। ਉਪ ਰਾਜਪਾਲ ਨਜੀਬ ਜੰਗ ਜਿਹੜਾ ਉਹਨਾਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਚਿੱਠੀ ਲਿਖ ਕੇ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਦੀ ਪ੍ਰਵਾਨਗੀ ਮੰਗੀ ਆ। ਹਾਲਾਂਕਿ ਉਹਨਾਂ ਦੇ ਇਹ ਜਿਹੜਾ ਉਹਨਾਂ ਨੇ ਸਟੈਪ ਲਿਆ ਇਹਦੇ ਉੱਤੇ ਵੱਡਾ ਵਿਵਾਦ ਪੈਦਾ ਹੋ ਗਿਆ। ਭਾਜਪਾ ਸਰਕਾਰ ਬਣਾਉਣ ਦੀਆਂ ਤਿਆਰੀਆਂ ਦੇ ਵਿੱਚ ਲੱਗ ਗਈ ਆ। ਆਮ ਆਦਮੀ ਪਾਰਟੀ ਨੇ ਉਪ ਰਾਜਪਾਲ ਦੀ ਇਸ ਕਾਰਵਾਈ ਨੂੰ ਗੈਰ ਸੰਵਿਧਾਨਕ ਦੱਸਿਆ, ਜਦੋਂ ਕਿ ਕਾਂਗਰਸ ਨੇ ਇਹ ਕਿਹਾ ਕਿ ਇਹ ਬਿਲਕੁਲ ਗਲਤ ਫੈਸਲਾ ਜਿਹੜਾ ਜੀ ਉਹ ਲਿਆ ਜਾ ਰਿਹਾ। ਮੁਸ਼ਕਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ 'ਚ ਕਾਂਗਰਸ ਜਿਹੜੀ ਆ ਜੀ ਉਹਦੇ ਵੱਲੋਂ ਵਿਰੋਧ ਦੇ ਸੱਦੇ ਜਿਹੜੇ ਨੇ ਉਹ ਦਿੱਤੇ ਗਏ ਨੇ। ਭਾਰਤੀ ਜਨਤਾ ਪਾਰਟੀ ਸਮਝਦੀ ਹੈ ਕਿ ਜੇ ਵਿਰੋਧ ਹੋਊਗਾ ਵੀ ਤਾਂ ਹੋ ਹੀ ਜਾਣ ਦਿਓ, ਕਿੰਨੇ ਕੁ ਦਿਨ ਜਿਹੜਾ ਜੀ ਉਹ ਵਿਰੋਧ ਹੋ ਲੂਗਾ। ਅਜੇ ਜਿਹੜਾ ਜੀ ਕਿਉਂਕਿ ਸਾਲ ਵੀ ਨਹੀਂ ਹੋਇਆ ਤਾਂ 4 ਸਾਲ ਤਾਂ ਪਏ ਨੇ, ਉਦੋਂ ਤੱਕ ਲੋਕਾਂ ਨੇ ਭੁੱਲ ਭੁਲਾ ਜਾਣਾ। ਮੁਸ਼ਕਲ ਜਿਹੜੀ ਸਭ ਤੋਂ ਵੱਡੀ ਆਉਣੀ ਹੈ ਜਾਂ ਜਿਹੜੀ ਚੀਜ਼ ਸਾਹਮਣੇ ਆ ਰਹੀ ਆ ਉਹ ਇਹ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਨੰਬਰ ਕਿੱਥੋਂ ਲਿਆਊਗੀ। ਇਹਦਾ ਮਤਲਬ ਇਹ ਹੈ ਜੀ ਕਿ ਉਹ ਖਰੀਦੂਗੀ। ਜਦੋਂ MLA ਖਰੀਦੂਗੀ ਤਾਂ ਬਸ ਉੱਥੋਂ ਹੀ ਤਾਂ ਸਾਰੀ ਹੇਰਾਫੇਰੀ ਜਿਹੜੀ ਸਟਾਰਟ ਹੋਣੀ ਹੈ ਜੀ।
ਜੀ ਜੀ ਬਿਲਕੁਲ ਬਿਲਕੁਲ ਭ੍ਰਿਸ਼ਟਾਚਾਰ ਆ ਬਹੁਤ ਜ਼ਿਆਦਾ ਆ। ਤੇ ਅਗਲੀ ਗੱਲ ਕਰੀਏ ਜੀ ਬਾਬਾ ਦਾਦੂਵਾਲ ਜੀ ਦੀ, ਉਹਨਾਂ ਦੀ ਕੀ ਅਪਡੇਟ ਆ? ਦਾਦੂਵਾਲ ਜਿਹੜਾ ਜੀ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਆ ਜੀ ਉਹ ਲੱਗੀ ਹੋਈ ਆ ਔਰ 8 ਤਰੀਕ ਨੂੰ ਇਹਦੀ ਜਿਹੜੀ ਆ ਜੀ ਉਹ ਸੁਣਵਾਈ ਹੈ। ਦੇਖੋ ਉਹਦੇ ਵਿੱਚ ਜਿਹੜੀ ਆ ਜੀ ਜ਼ਮਾਨਤ ਮਿਲਦੀ ਹੈ ਜਾਂ ਨਹੀਂ, ਉਹਨਾਂ ਨੂੰ ਇਹਦੇ ਵਾਸਤੇ ਅਜੇ ਇੰਤਜ਼ਾਰ ਹੀ ਕਰਨਾ ਪਊਗਾ ਜੀ। ਭੰਬਲ ਭੂਸਾ ਜਿਹੜਾ ਨਾ ਜੀ ਅਸਲ ਦੇ ਵਿੱਚ ਉਹ ਬਣਿਆ ਹੋਇਆ ਹੈ ਇਸ ਵੇਲੇ ਦਾਦੂਵਾਲ ਦੀ ਮਾਮਲੇ 'ਚ, ਕਿਉਂਕਿ ਅਜੇ ਇਹ ਵੀ ਕਲੀਅਰ ਨਹੀਂ ਹੋ ਰਿਹਾ ਕਿ ਉਹਨਾਂ ਨੇ ਅਸਤੀਫਾ ਜਿਹੜਾ ਦਿੱਤਾ ਜਾਂ ਨਹੀਂ ਦਿੱਤਾ। ਜਿਹੜਾ ਉਹ ਕਿਹਾ ਗਿਆ ਸੀਗਾ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ, ਜਦੋਂ ਕਿ ਉਹਨਾਂ ਦੇ ਜਿਹੜੇ ਨੇੜਲੇ ਨੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਜਿਹੜਾ ਦਾਦੂਵਾਲ ਹੈ ਉਹਨੇ ਕੋਈ ਅਸਤੀਫਾ ਜਿਹੜਾ ਨਹੀਂ ਦਿੱਤਾ। ਉਹਦੀ ਵੈਸੇ ਅਦਾਲਤੀ ਹਿਰਾਸਤ ਜਿਹੜੀ ਹੈ ਜੀ ਉਹ 19 ਸਤੰਬਰ ਤੱਕ ਜਿਹੜੀ ਹੈ ਜੀ ਉਹ ਵਧਾ ਦਿੱਤੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਜਿਹੜੀ ਆ ਜੇ ਉਹਨੂੰ ਦਿਸਿਆ ਕਿ ਜਿਹੜੇ ਪੁਰਾਣੇ ਕੇਸ ਨੇ ਉਹਨਾਂ ਦੇ ਵਿੱਚ ਦਾਦੂਵਾਲ ਨੂੰ ਜ਼ਮਾਨਤ ਮਿਲ ਸਕਦੀ ਹੈ ਤਾਂ ਉਹਨੂੰ ਕਿਸੇ ਹੋਰ ਨਵੇਂ ਕੇਸ ਦੇ ਵਿੱਚ ਵੀ ਫਸਾਇਆ ਜਾ ਸਕਦਾ ਹੈ। ਜਦੋਂ ਅਦਾਲਤ ਦੇ ਵਿੱਚ ਦਾਦੂਵਾਲ ਨੂੰ ਪੇਸ਼ ਕੀਤਾ ਗਿਆ ਤੇ ਪੱਤਰਕਾਰ ਜਿਹੜੇ ਸੀਗੇ ਉਹਨਾਂ ਤੋਂ ਬਹੁਤ ਦੂਰੀ ਬਣਾ ਕੇ ਜਿਹੜਾ ਜੀ ਰੱਖਿਆ ਗਿਆ, ਭਾਵ ਕਿ ਉਹਨਾਂ ਨੂੰ ਨੇੜੇ ਤੇੜੇ ਵੀ ਫਟਕਣ ਨਹੀਂ ਦਿੱਤਾ ਜੀ। ਜੀ ਬਿਲਕੁਲ। ਤੇ ਜੀ ਅਗਲਾ ਇੱਕ ਸਵਾਲ ਉੱਠਦਾ ਆ ਇਜ਼ਹਾਰ ਆਲਮ ਤੇ ਇਹਨਾਂ ਨੇ ਉਸ ਨੂੰ ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾ ਦਿੱਤਾ, ਪਰ ਜੇ ਹਿਊਮਨ ਰਾਈਟਸ ਦੇ ਹਿਸਾਬ ਨਾਲ ਸੋਚੀਏ ਤੇ ਉਸ ਤੇ ਬਹੁਤ ਸਾਰੇ ਇਹੋ ਜਿਹੇ ਇਲਜ਼ਾਮ ਲੱਗਦੇ ਆ ਕਿ ਉਹਨੇ ਬਹੁਤ ਸਾਰੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਹੋਇਆ ਆ। ਕਿਹੜਾ ਹਿਊਮਨ ਜੀ, ਕਿਹੜੇ ਰਾਈਟ? ਜਿਹੜੇ ਇਸ ਵੇਲੇ ਪੁਲਿਸ ਦੇ ਮੁਖੀ ਨੇ ਉਹ ਕੌਣ ਨੇ ਜੀ? ਜੀ ਜੀ ਔਰ ਉਹ ਕਿੱਥੋਂ ਲਿਆ ਕੇ ਜਿਹੜੇ ਉਹ ਲਗਾਏ ਗਏ? ਕੋਈ ਭੁੱਲ ਥੋੜੀ ਹੈ ਜੀ। ਵਿਕਰਮ ਵਾਲਾ ਮਾਮਲਾ ਤੁਹਾਡੇ ਸਾਹਮਣੇ ਹੈ ਜੀ। ਪੰਜਾਬ ਹਿਊਮਨ ਰਾਈਟਸ ਜਿਹੜਾ ਜੀ ਉਹਦੇ ਕੋਲੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ 300 ਤੋਂ ਉੱਪਰ ਜਿਹੜੀਆਂ ਈਮੇਲ ਨੇ ਉਹ ਲੋਕਾਂ ਦੀਆਂ ਗਈਆਂ ਨੇ। ਉਹਦੇ ਕੋਲੇ 3 ਦਰਜਨ ਤੋਂ ਉੱਪਰ ਪਟੀਸ਼ਨ ਜਿਹੜੀਆਂ ਉਹ ਗਈਆਂ ਨੇ। ਦੱਬ ਕੇ ਬੈਠ ਗਿਆ ਜੀ ਸਾਰਾ ਕੁਝ। ਹਾਲਾਂਕਿ 9 ਤਰੀਕ ਉਹਨੇ ਮਿੱਥੀ ਹੈ ਕਿ 9 ਤਰੀਕ ਨੂੰ ਇਹਦੇ ਉੱਤੇ ਉਹਨੇ ਸੁਣਵਾਈ ਜਿਹੜੀ ਆ ਉਹ ਕਰਨੀ ਹੈ। 8 ਤਰੀਕ ਜਿਹੜੀ ਆ ਜੀ ਉਹ ਵਿਕਰਮ ਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਲੱਗੀ ਹੋਈ ਹੈ ਜੀ ਸੈਸ਼ਨ ਦੇ ਵਿੱਚ ਜ਼ਮਾਨਤ ਦੇ ਵਾਸਤੇ। ਸ਼ਾਇਦ ਉਹ ਇਹ ਕੀ ਕਰੂਗਾ ਕਿ ਜੇ ਜ਼ਮਾਨਤ ਹੋ ਜਾਂਦੀ ਹੈ 8 ਤਰੀਕ ਨੂੰ ਤਾਂ ਫਿਰ ਉਹ ਕਹੂਗਾ ਜ਼ਮਾਨਤ ਤਾਂ ਹੋ ਗਈ ਆ, ਹੁਣ ਮੈਨੂੰ ਇਹਦੇ ਵਿੱਚ ਦਖਲ ਦੇਣ ਦੀ ਜਿਹੜੀ ਜ਼ਰੂਰਤ ਨਹੀਂ ਹੈ। ਹਿਊਮਨ ਰਾਈਟਸ ਜਿਹੜੇ ਨੇ, ਮਨੁੱਖੀ ਅਧਿਕਾਰ ਜਿਹੜੇ ਨੇ ਉਹ ਤਾਂ ਬਹੁਤ ਬੁਰੇ ਤਰੀਕੇ ਦੇ ਨਾਲ ਇਸ ਵੇਲੇ ਕੁਚਲੇ ਜਾ ਰਹੇ ਨੇ ਜੀ ਪੰਜਾਬ ਦੇ ਵਿੱਚ। ਕੁਝ ਵੀ ਹੋ ਸਕਦਾ ਜੀ। ਇਹ ਅਕਾਲੀ ਦਲ ਉਹ ਥੋੜ੍ਹੀ ਹੈਗਾ ਜੀ ਜਿਹੜਾ 1920 ਦੇ ਵਿੱਚ ਬਣਿਆ ਸੀਗਾ। ਜੇ ਤੁਸੀਂ ਉਹਦੀ ਗੱਲ ਕਰਦੇ ਹੋ ਤਾਂ ਇੱਦਾਂ ਦਾ ਤਾਂ ਕੁਝ ਵੀ ਨਹੀਂ ਹੈਗਾ ਹੁਣ। ਜੀ ਬਿਲਕੁਲ, ਅਕਾਲੀ ਤੋਂ ਅਕਾਲੀ ਦਲ ਰਹਿ ਗਿਆ। ਤੇ ਅੱਗੇ ਗੱਲ ਕਰੀਏ ਆਪਾਂ, ਗੌਤਮ ਚੀਮਾ ਦਾ ਇੱਕ ਕੇਸ ਚੱਲ ਰਿਹਾ ਸੀਗਾ, ਉਹਦੀ ਅਪਡੇਟ। ਦੇਖੋ ਇਹ ਪਾਣੀ ਬੜੇ ਅਜੀਬੋ ਗਰੀਬ ਕਿਸਮ ਦੇ ਨਾਲ ਜਿਹੜੀ ਹੈ ਨਾ ਜੀ ਉਹ ਕਈ ਨਵੇਂ ਮੋੜ ਲੈ ਰਹੀ ਹੈ। ਸ਼ਾਇਦ ਜਿਹੜੀ ਸਰਕਾਰ ਹੈ ਜਾਂ ਜਿਹੜੀ ਪੁਲਿਸ ਹੈ ਉਹਨੂੰ ਪਤਾ ਹੈ ਕਿ ਜੇ ਇਸ ਪਾਣੀ ਦੇ ਅੰਦਰ ਉਹ ਵੜ ਗਈ ਤਾਂ ਇਹ ਅੱਗੇ ਤੋਂ ਅੱਗੇ ਲੀਰਾਂ ਦੀ ਖਿੱਦੋ ਵਾਂਗੂ ਜਿਹੜੀ ਨਾ ਉਹ ਖਿੱਲਰਨੀ ਸ਼ੁਰੂ ਹੋ ਜਾਣੀ ਆ। ਜਿਹੜਾ ਇਹਦੇ ਵਿੱਚ ਮੇਨ ਕਿਰਦਾਰ ਆਉਂਦਾ ਉਹ ਦਵਿੰਦਰ ਗਿੱਲ ਦਾ ਆਉਂਦਾ। ਦਵਿੰਦਰ ਗਿੱਲ ਉਰਫ ਦਵਿੰਦਰ ਥਾਪਾ ਉਰਫ ਦਵਿੰਦਰ ਥਾਪਰ, ਕਈ ਨਾਂ ਰੱਖੀ ਫਿਰਦਾ ਜੀ ਉਹ। ਉਹਦੇ 2 ਸਰਟੀਫਿਕੇਟ ਨੇ 10ਵੀਂ ਦੇ। ਦੋਨਾਂ ਦੇ ਉੱਤੇ ਉਹਨੇ ਜਿਹੜੇ ਨਾਮ, ਆਪਣੇ ਫਾਦਰ ਦਾ ਨਾਮ ਆ ਉਹ ਡਿਫਰੈਂਟ ਪਾਇਆ ਹੋਇਆ। ਉੱਥੋਂ ਹੀ ਕਹਾਣੀ ਸ਼ੁਰੂ ਹੋ ਜਾਂਦੀ ਆ। ਜਦੋਂ ਉਹਦੇ ਫਾਦਰ ਦੀ ਡੈਥ ਹੁੰਦੀ ਆ ਉਹਨੂੰ ਉਹਦੀ ਜਗ੍ਹਾ ਦੇ ਉੱਤੇ ਕਲਰਕ ਦੀ ਨੌਕਰੀ ਮਿਲ ਜਾਂਦੀ ਹੈ, ਸਰਕਾਰੀ ਜਿਹੜੀ ਪੰਜਾਬ ਸਰਕਾਰ ਦੀ ਨੌਕਰੀ ਆ। ਉਹ ਕਲਰਕ ਦੀ ਨੌਕਰੀ ਤੋਂ ਉਹ ਇੱਕਦਮ ਜਿਹੜਾ ਜੀ ਫਿਰ ਏਦਾਂ ਅੱਗੇ ਆਉਂਦਾ ਕੁਝ ਸਮੇਂ ਤੋਂ ਬਾਅਦ ਕਿ ਉਹ ਇੱਕ ਵੱਡੇ ਬਿਲਡਰ ਦੇ ਵਜੋਂ ਉੱਭਰਦਾ। ਕ੍ਰਿਸਪੀ ਖਹਿਰਾ ਉਹਨੂੰ ਮਿਲਦੀ ਹੈ ਔਰ ਨਾਲ ਦੀ ਨਾਲ ਉਹ ਦੋਨੋਂ ਜਿਹੜੇ ਵਿਆਹ ਕਰਾ ਲੈਂਦੇ ਨੇ। ਰਸ਼ਮੀ ਇੱਕ ਇਹਦੇ ਵਿੱਚ ਇਹ ਆਉਂਦੀ ਹੈ ਜਿਹੜੀ ਦਵਿੰਦਰ ਗਿੱਲ ਦੀ ਦੋਸਤ ਦੇ ਤੌਰ ਦੇ ਉੱਤੇ ਆਉਂਦੀ ਆ। ਬਾਅਦ ਦੇ ਵਿੱਚ ਜਿਹੜੀਆਂ ਫੋਟੋਆਂ ਸਾਹਮਣੇ ਆ ਰਹੀਆਂ ਨੇ ਗੌਤਮ ਚੀਮਾ ਦੇ ਨਾਲ ਉਹ ਕਿਤੇ ਟੂਰ ਦੇ ਉੱਤੇ ਤੁਰੀ ਫਿਰਦੀ ਜਿਹੜੀ ਆ ਜੀ ਉਹ ਦੀਦੀ ਆ। ਗੌਤਮ ਚੀਮਾ ਦੀ ਜਿਹੜੀ ਵਾਈਫ ਆ ਉਹ ਕਹਿੰਦੀ ਹੈ ਕਿ ਗੌਤਮ ਚੀਮਾ ਨੂੰ ਸ਼ਡਿਊਲ ਕਾਸਟ ਹੋਣ ਕਰਕੇ ਟਰਬਲ ਦੇ ਵਿੱਚ ਫਸਾਇਆ ਜਾ ਰਿਹਾ। ਉੱਧਰੋਂ ਇੱਕ ਜਿਹੜਾ ਆਫਿਸਰ ਜਿਹੜਾ ਗੌਤਮ ਚੀਮਾ ਦਾ ਦੋਸਤ ਹੈ ਉਹ ਇਹਦੇ ਵਿੱਚ ਐਂਟਰ ਕਰਦਾ ਜੀ ਔਰ ਉਹ ਬਿਹਾਰ ਤੋਂ ਲਿਆਂਦੀ ਹੋਈ ਇੱਕ ਜਿਹੜੀ ਗੁੰਡਿਆਂ ਦੀ ਫੌਜ ਆ ਉਹ ਨਾਲ ਲੈ ਕੇ ਚੱਲਦਾ, ਜਿਨ੍ਹਾਂ ਦੇ ਕੋਲੇ ਨਜਾਇਜ਼ ਹਥਿਆਰ ਨੇ ਜਿਹੜੇ ਕਿ ਕਿਸੇ ਨੂੰ ਵੀ ਸਬਕ ਸਿਖਾਉਣ ਦੇ ਵਾਸਤੇ ਹਮੇਸ਼ਾ ਜਿਹੜੇ ਉਹ ਤਿਆਰ ਰਹਿੰਦੇ ਨੇ। ਇਹ ਸਾਰਾ ਕੁਝ ਜਿਹੜਾ ਜੀ ਇਹ 2 ਨੰਬਰ ਦਾ ਜਿਹੜਾ ਪੈਸਾ ਉਹਨੂੰ ਰੀਅਲ ਸਟੇਟ ਦੇ ਵਿੱਚ ਲਾਉਣ ਦੇ ਵਾਸਤੇ ਦਵਿੰਦਰ ਗਿੱਲ ਜਿਹੜਾ ਜੀ ਉਹ ਸਾਹਮਣੇ ਆਉਂਦਾ ਤੇ ਉੱਥੋਂ ਸਾਰੀ ਕਹਾਣੀ ਜਿਹੜੀ ਆ ਨਾ ਜੀ ਫਿਰ ਸਟਾਰਟ ਹੁੰਦੀ ਹੈ। ਕੁਝ ਪੈਸਿਆਂ ਨੂੰ ਲੈ ਕੇ ਰੌਲਾ ਗੋਲਾ ਪੈ ਜਾਂਦਾ। ਫਿਰ ਗੌਤਮ ਚੀਮਾ ਤੇ ਦਵਿੰਦਰ ਗਿੱਲ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ। ਉਹੀ ਰਸ਼ਮੀ ਜਿਹੜੀ ਪਹਿਲਾਂ ਦਵਿੰਦਰ ਗਿੱਲ ਦੀ ਦੋਸਤ ਸੀ ਤੇ ਉਹਨੇ ਮਿਲਾਤੀ ਗੌਤਮ ਚੀਮਾ ਨੂੰ, ਅੱਜ ਕੱਲ੍ਹ ਉਹਦੀ ਦੋਸਤ ਹੈ, ਉਹ ਦੋਸ਼ ਲਾਉਂਦੀ ਆ ਬਲਾਤਕਾਰ ਦਾ ਦਵਿੰਦਰ ਗਿੱਲ ਦੇ ਉੱਤੇ ਜੀ ਤੇ ਉਹਨੇ ਮੇਰੇ ਨਾਲ ਜਿਹੜਾ ਜੀ ਉਹ ਬਲਾਤਕਾਰ ਕੀਤਾ। ਇਸ ਮਾਮਲੇ ਦੇ ਉੱਤੇ ਪੁਲਿਸ ਜਿਹੜੀ ਆ ਜੀ ਉਹ ਕੋਈ ਮੈਡੀਕਲ ਨਹੀਂ ਕਰਵਾਉਂਦੀ, ਚੁੱਕ ਕੇ ਦਵਿੰਦਰ ਗਿੱਲ ਨੂੰ ਅੰਦਰ ਦੇ ਦਿੰਦੀ ਆ।
ਸੋ ਇਹ ਕਹਾਣੀ ਜਿਹੜੀ ਹੈ ਜੀ ਕਿਸੇ ਫਿਲਮੀ ਕਹਾਣੀ ਵਾਂਗੂ ਆ ਫਿਲਮੀ ਕਹਾਣੀ ਦਾ ਐਂਡ ਹੋ ਜਾਂਦਾ ਹੁੰਦਾ, ਹੈਪੀ ਐਂਡਿੰਗ ਹੀ ਹੁੰਦੀ ਹੈ ਮੋਸਟਲੀ। ਸ਼ਾਇਦ ਇਸ ਕਹਾਣੀ ਦਾ ਐਂਡ ਨਾ ਹੋਵੇ, ਉਹਦਾ ਰੀਜ਼ਨ ਹੈ ਜਿਹੜੀ ਕ੍ਰਿਸਟੀ ਖਹਿਰਾ ਹੈ, ਜਿਹੜੀ ਦਵਿੰਦਰ ਗਿੱਲ ਦੀ ਵਾਈਫ ਹੈ, ਉਹ ਇਹ ਕਹਿੰਦੀ ਆ ਕਿ 19 ਦੇ ਕਰੀਬ IPS ਆਫੀਸਰ ਨੇ ਜਿਹੜੇ ਬਲੈਕ ਮਨੀ ਜਿਹੜੀ ਆ ਇਸ ਰੀਅਲ ਸਟੇਟ ਦੇ ਵਿੱਚ ਲਾਉਂਦੇ ਸਨ ਉਹਦੀ ਪਤੀ ਦੀ ਕੰਪਨੀ ਦੇ ਵਿੱਚ। ਉਹ 19 IPS ਆਫੀਸਰ ਕਿਹੜੇ ਨੇ ਇਹਦਾ ਖੁਲਾਸਾ ਉਹ ਨਹੀਂ ਕਰਦੀ। ਜੇ ਇਹਦਾ ਖੁਲਾਸਾ ਹੋ ਗਿਆ 19 ਤੇ ਨਾਲ ਤੁਸੀਂ ਗੌਤਮ ਚੀਮਾ ਲਾ ਲਓ ਤੇ 2 ਉਹਦੇ ਸਾਥੀ 3 22 ਹੋ ਗਏ। 22 IPS ਆਫੀਸਰ ਜਿਹੜੇ ਨੇ ਜੇ ਉਹਨਾਂ ਦਾ ਕਿਤੇ ਖੁਲਾਸਾ ਹੋ ਜੇ ਇੱਥੇ ਤਾਂ ਇੰਜਰ ਪਿੰਜਰ ਹੀ ਹਿੱਲ ਕੇ ਰਹਿ ਜਾਣਾ ਜੀ ਸਰਕਾਰ ਦਾ ਕਿ ਕਿਹੜੇ ਕਰੋੜਾਂ ਰੁਪਈਏ ਇਹ ਆਉਂਦੇ ਕਿੱਥੋਂ ਨੇ, ਕਿਸ ਜਗ੍ਹਾ ਤੋਂ ਇਹ ਕਰੋੜਾਂ ਦੀ ਕਮਾਈ ਕਰਦੇ ਨੇ, ਕਿਹੜੀ ਰੀਅਲ ਸਟੇਟ ਦੇ ਵਿੱਚ ਕਿੱਥੇ ਇਹ ਪੈਸੇ ਲੱਗੇ ਨੇ। ਇਹ ਐਡਾ ਵੱਡਾ ਸਕੈਂਡਲ ਆਪਣੇ ਆਪ ਦੇ ਵਿੱਚ ਹੈ ਕਿ ਸਰਕਾਰ, ਪ੍ਰਸ਼ਾਸਨ, ਪੁਲਿਸ ਜਿਹੜਾ ਉਹ ਇਹਨੂੰ ਦੱਬਣ ਦੀ ਕੋਸ਼ਿਸ਼ ਕਰੂਗੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਨਹੀਂ ਤਾਂ ਅਦਰਵਾਈਜ਼ ਸਾਰਾ ਕੁਝ ਖਿਲਾਰਾ ਸਾਹਮਣੇ ਆ ਜਾਣਾ ਜੀ। ਜੀ ਬਿਲਕੁਲ, ਕਾਫੀ ਕੇਸ ਆ ਜਿਹੜਾ ਇਹ ਉਲਝਦਾ ਜਾਇਆ। ਤੇ ਅਗਲੀ ਗੱਲਬਾਤ ਕਰਦੇ ਹਾਂ ਜੀ ਆਪਾਂ ਹਵਾਲਾਤੀਆਂ ਦੀ ਰਿਹਾਈ ਦੇ ਵਾਸਤੇ ਸੁਪਰੀਮ ਕੋਰਟ ਨੇ ਵੀ ਕੋਈ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਅਹਿਮ ਜਿਹੜਾ ਫੈਸਲਾ ਦਿੱਤਾ ਹੈ ਜੀ ਕਿ ਉਹਨੇ ਕਿਹਾ ਕਿ ਜਿਹੜੇ ਵਿਚਾਰ ਅਧੀਨ ਕੈਦੀ ਨੇ ਜਿਹੜੇ ਸੰਬੰਧਿਤ ਮਾਮਲਿਆਂ ਦੇ ਵਿੱਚ ਦੋਸ਼ੀ ਸਾਬਤ ਹੋਣ ਤੇ ਮਿਲਣ ਵਾਲੀ ਸਜ਼ਾ ਦੀ ਅੱਧੀ ਮਿਆਦ ਜੇਲ੍ਹ ਦੇ ਵਿੱਚ ਕੱਟ ਚੁੱਕੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਅਦਾਲਤ ਨੇ ਕਿਹਾ ਕਿ ਜਿਹੜੇ ਕੈਦੀਆਂ ਨੇ ਆਪਣੀ ਅੱਧੀ ਸਜ਼ਾ ਜੇਲ੍ਹ ਦੇ ਵਿੱਚ ਕੱਟ ਲਈ ਹੈ ਉਹਨਾਂ ਦੀ ਸੁਣਵਾਈ ਜਾਰੀ ਹੈ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਹੈ। ਨਾਲ ਦੀ ਨਾਲ ਅਦਾਲਤ ਨੇ ਸਾਰੇ ਜੱਜਾਂ ਨੂੰ ਕਿਹਾ ਕਿ 1 ਅਕਤੂਬਰ ਤੋਂ ਉਹ ਜੇਲ੍ਹਾਂ ਦਾ ਦੌਰਾ ਜਿਹੜਾ ਜੀ ਉਹ ਕਰਨਗੇ ਤੇ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਹੈ ਜੀ ਉਹ ਲਿਆ ਕੇ ਦੇਣਗੇ। ਇੱਕ ਅੰਦਾਜ਼ੇ ਦੇ ਮੁਤਾਬਕ ਦੇਸ਼ ਦੇ ਵਿੱਚ 3,81,000 ਕੈਦੀ ਨੇ ਜਿਨ੍ਹਾਂ ਦੇ ਵਿੱਚੋਂ 2/3 ਭਾਵ ਕਿ 2.5 ਲੱਖ ਦੇ ਕਰੀਬ ਵਿਚਾਰ ਅਧੀਨ ਕੈਦੀ ਨੇ ਜਿਨ੍ਹਾਂ ਦੇ ਵਿਰੁੱਧ ਵੱਖ-ਵੱਖ ਅਦਾਲਤਾਂ ਦੇ ਵਿੱਚ ਮਾਮਲੇ ਜਿਹੜੇ ਨੇ ਉਹ ਚੱਲ ਰਹੇ ਨੇ। ਇਹਨਾਂ ਦੇ ਵਿੱਚੋਂ ਕਈ ਇੱਦਾਂ ਦੇ ਕੈਦੀ ਨੇ ਜਿਨ੍ਹਾਂ ਨੂੰ ਜਿੰਨੀ ਸਜ਼ਾ ਮਿਲ ਸਕਦੀ ਹੈ ਉਹ ਤੋਂ ਜ਼ਿਆਦਾ ਸਮਾਂ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਕੱਟ ਚੁੱਕੇ ਨੇ। ਇਹਦੇ ਨਾਲ ਇਹਨਾਂ ਦੀ ਰਿਹਾਈ ਜਿਹੜੀ ਹੈ ਨਾ ਜੀ ਉਹਦੀ ਆਸ ਇੱਕ ਵੱਡੀ ਵੱਜ ਗਈ ਹੈ। ਆਈ ਥਿੰਕ ਜਿਹੜੀਆਂ ਜਥੇਬੰਦੀਆਂ ਇੱਥੇ ਥੋੜ੍ਹੀਆਂ ਬਹੁਤੀਆਂ ਬੋਲਦੀਆਂ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ, ਇਹ ਟਾਈਮ ਹੈ ਜਿਹੜੇ ਜੱਜਾਂ ਨੇ ਹੁਣ ਜੇਲ੍ਹਾਂ ਦੇ ਦੌਰੇ ਕਰਨੇ ਨੇ ਉਹਨਾਂ ਤੱਕ ਇਹ ਮੁੱਦਾ ਜਿਹੜਾ ਲਿਆਂਦਾ ਜਾਵੇ, ਪਹੁੰਚਾਇਆ ਜਾਵੇ ਕਿ ਜਿਹੜੇ ਮੁਕੰਮਲ ਕਰ ਚੁੱਕੇ ਨੇ ਆਪਣੀ ਕੈਦ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਇਹਨਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਉਹ ਤਾਂ ਆਪਣੀ ਪੂਰੀ ਸਜ਼ਾ ਜਿਹੜੀ ਆ ਕੱਟ ਚੁੱਕੇ ਨੇ। ਹੁਣ ਕੋਈ ਵੀ ਕਾਨੂੰਨ ਜਿਹੜਾ ਉਹ ਨਹੀਂ ਕਹਿੰਦਾ ਕਿ ਜਿਹਨੇ ਆਪਣੀ ਸਜ਼ਾ ਕੱਟ ਲਈ ਆ ਉਹਨੂੰ ਵੀ ਤੁਸੀਂ ਜੇਲ੍ਹ 'ਚ ਰੱਖੋ। ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀਗਾ ਇਹ ਹੁਣ ਮੇਰੇ ਤੇ ਛੱਡ ਦਿਓ ਮੈਂ ਕਰਾਊਂਗਾ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵਾਅਦਾ ਕੀਤਾ ਸੀ ਇਹ ਹੁਣ ਮੇਰੇ ਤੇ ਛੱਡ ਦਿਓ ਇਹ ਮੇਰੀ ਜ਼ਿੰਮੇਵਾਰੀ ਹੋਗੀ। ਨਾ ਤਾਂ ਮੁੱਖ ਮੰਤਰੀ ਮੁੜ ਕੇ ਬੋਲੇ ਨਾ ਜਥੇਦਾਰ ਸਾਹਿਬ ਮੁੜ ਕੇ ਬੋਲੇ। ਹੁਣ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਕਿਸੇ ਨੂੰ ਕੁਛ ਨਹੀਂ ਪਤਾ। ਅਖੀਰ ਵਿੱਚ ਅੱਜ ਨਵਾਂ ਕਿ ਜਿਸ ਨੂੰ ਗਈ ਸਕੈਂਡਲ ਦੀ ਜਾਂਚ ਸੌਂਪੀ ਚਰਚਾ ਵਿੱਚ ਹੈ ਆ ਗਿਆ ਖਾਸ ਬੰਦਾ। ਜਿਸ ਨੂੰ ਗਈ ਸਕੈਂਡਲ ਦੀ ਜਾਂਚ ਸੌਂਪੀ ਚਰਚਾ ਵਿੱਚ ਹੈ ਆ ਗਿਆ ਖਾਸ ਬੰਦਾ। ਸਬਸੀ ਨਿਯਮਾਂ ਕਾਨੂੰਨਾਂ ਦੀ ਜਾਣਕਾਰੀ ਅਕਲ ਵੱਲੋਂ ਜਮਾਤਾਂ ਸਭ ਪਾਸ ਬੰਦਾ। ਨਾਲ ਦੋਸ਼ੀਆਂ ਯਾਰੀ ਉਹ ਗੰਢ ਤੁਰਿਆ ਗਿਆ ਫਰਜ਼ ਦਾ ਭੁੱਲ ਅਹਿਸਾਸ ਬੰਦਾ। ਇੰਨਾ ਗਿਆ ਨਿਵਾਣ ਦੇ ਤੱਕ ਸੁਣਿਆ CBI ਦਾ ਆਖਦੇ ਖਾਸ ਬੰਦਾ। ਹੋਇਆ ਸ਼ੱਕ ਸਫਾਈ ਹੈ ਪਈ ਦੇਣੀ ਸੌਖਾ ਦਾਗ ਤੋਂ ਪੱਲਾ ਛਡਾਵਣਾ ਨਹੀਂ। ਹੋਇਆ ਸ਼ੱਕ ਸਫਾਈ ਹੈ ਪਈ ਦੇਣੀ ਸੌਖਾ ਦਾਗ ਤੋਂ ਪੱਲਾ ਛਡਾਵਣਾ ਨਹੀਂ। ਉਹਨੂੰ ਭਾਵੇਂ ਅਦਾਲਤ ਵੀ ਛੱਡ ਦੇਵੇ ਸ਼ੱਕ ਲੋਕਾਂ ਦੇ ਮਨਾਂ ਤੋਂ ਜਾਵਣਾ ਨਹੀਂ। ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।